ਕਿ ਮੇਰਾ ਜ਼ਾਤੀ ਮਸ਼ਵਰਾ ਹੈ तमाम ਦੋਸਤਾਂ ਅੱਗੇ ਕਿ ਤੁਸੀਂ ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਨਵਾਂ ਸ਼ੌਕ ਕਰਨਾ ਹੈ ਤੇ ਘੋੜਾ ਪਰਚੇਜ਼ ਕਰਨ ਦੀ ਬਜਾਏ ਤੁਸੀਂ ਛੋਟਾ ਵਛੇਰਾ ਪਰਚੇਜ਼ ਕਰੋ। ਕਿਉਂਕਿ ਅਗਰ ਤੁਸੀਂ ਛੋਟਾ ਵਛੇਰਾ ਪਰਚੇਜ਼ ਕਰਦੇ ਹੋ ਤੇ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਟ੍ਰੇਨਿੰਗ ਦੇ ਸਕਦੇ ਹੋ। ਤੁਹਾਡੇ ਨਾਲ ਉਹ ਮਾਨੂਸ ਹੋ ਜਾਂਦਾ ਹੈ, ਤੁਸੀਂ ਇੱਕ ਦੂਸਰੇ ਦੀ ਫਿਤਰਤ ਤੋਂ ਵਾਕਿਫ ਹੋ ਜਾਂਦੇ ਹੋ। ਠੀਕ ਹੈ ਜੀ। ਤੇ ਅਗਰ ਤੁਸੀਂ ਵੱਡਾ ਘੋੜਾ ਖਰੀਦਣੇ ਤਾਂ ਉਹਦੇ ਵਾਸਤੇ ਇੱਕ ਬਹੁਤ ਜ਼ਿਆਦਾ ਇਹਤਿਆਤ ਸਾਨੂੰ ਕਰਨੀ ਪੈਣੀ। ਕਿਉਂਕਿ ਕਾਫੀ ਲੋਕ ਜਿਹੜੇ ਗਲਤ ਬਿਆਨੀ ਵੀ ਕਰਦੇ ਨੇ, ਚਾਹੇ ਕਿਸੇ ਨੂੰ ਬੁਰਾ ਵੀ ਲੱਗੇ, ਲੇਕਿਨ ਉਹ ਦੱਸ ਰਹੇ ਹੁੰਦੇ ਨੇ ਕਿ ਕੋਈ 15 ਸਾਲ ਦਾ ਘੋੜਾ ਹੋਵੇ ਤੇ ਉਹ ਕਹਿੰਦੇ ਨੇ ਜੀ 5 ਸਾਲ ਜਾਂ 6 ਸਾਲ ਉਮਰ ਹੈ। ਇਸ ਕਰਕੇ ਜਿਹੜੇ ਨਵੇਂ ਸ਼ੌਕੀਨ ਨੇ ਉਹਨਾਂ ਨੂੰ ਇਤਨੀ ਜਲਦੀ ਨਹੀਂ ਜੱਜ ਕਰ ਸਕਦੇ, ਲਿਹਾਜ਼ਾ ਉਹਨਾਂ ਨੂੰ ਕਿਸੇ ਕੋਈ ਐਸਾ ਤਜਰਬਾਕਾਰ ਬੰਦਾ ਨਾਲ ਲੈ ਕੇ ਜਾਣ ਜਿਹੜਾ ਇਹਨਾਂ ਚੀਜ਼ਾਂ ਦੀ ਸ਼ਨਾਖਤ ਕਰ ਸਕੇ। ਲੋ ਨਾਸ ਜਿਹੜੀ ਉਹ ਮੋਟੀ ਹੋਣੀ ਚਾਹੀਦੀ, ਸੀਨਾ ਚੌੜਾ ਹੋਵੇ, ਗਰਦਨ ਲੰਬੀ ਹੋਵੇ, ਕੰਨ ਛੋਟੇ ਹੋਣ। ਉਸ ਤੋਂ ਇਲਾਵਾ ਜੀ ਗਾਮਚੀ ਜਿਹੜੀ ਹੈ ਉਹ ਬਿਲਕੁਲ ਛੋਟੀ ਹੋਵੇ ਗਾਮਚੀ, ਠੀਕ ਹੈ, ਕੰਮ ਤੋਂ ਮੁੱਕਰਿਆ ਨਾ ਹੋਵੇ। ਔਰ ਸਭ ਤੋਂ ਜਿਹੜੀ ਅਹਿਮ ਗੱਲ ਹੈ, ਇੰਪੋਰਟੈਂਟ ਗੱਲ ਹੈ, ਉਹ ਇੰਪੋਰਟੈਂਟ ਚੀਜ਼ ਹੈ, ਉਹ ਇਹ ਤੁਸੀਂ ਨੋਟ ਕਰਨਾ ਹੈ, ਤੁਸੀਂ ਘੋੜੇ ਦੇ ਉੱਤੇ ਖੁਦ ਸਵਾਰੀ ਕਰਨੀ ਹੈ। ਠੀਕ ਹੈ ਜੀ, ਖੁਦ ਉਹਨੂੰ ਕੜਿਆਲਾ ਪਾਣਾ ਹੈ। ਕਿਉਂਕਿ ਬਾਜ਼ੂ ਔਕਾਤ ਕੁਛ ਘੋੜੇ ਹੁੰਦੇ ਨੇ ਜਿਹੜੇ ਆਪਣਾ ਕੜਿਆਲਾ ਵੀ ਨਹੀਂ ਪਾਣ ਦੇ ਰਹੇ ਹੁੰਦੇ, ਤੇ ਜਦੋਂ ਤੁਸੀਂ ਲੈ ਕੇ ਚਲੇ ਜਾਂਦੇ ਹੋ ਤੇ ਫਿਰ ਤੇ ਕੋਈ ਗੱਲ ਨਹੀਂ ਸੁਣਦਾ। ਤੁਸੀਂ ਮੌਕੇ ਤੇ ਉਹਨੂੰ ਕੜਿਆਲਾ ਪਾ ਕੇ ਖੁਦ ਉਹਦੇ ਉੱਤੇ ਸਪਾਟ ਜ਼ੀਨ ਸਾਰਾ ਸਮਾਨ ਰੱਖ ਕੇ ਉਹਨੂੰ ਚੈੱਕ ਕਰੋ, ਬਕਾਇਦਾ ਉਹਦੀ ਸਵਾਰੀ ਕਰੋ, ਤੇ ਫਿਰ ਤੁਸੀਂ ਜਾਨਵਰ ਉਹਨਾਂ ਨਾਲ ਡੀਲ ਕਰੋ। ਠੀਕ ਹੈ।